ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ, ਜਿਸ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਤੁਹਾਡੇ ਲਈ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ। ਸਾਡੇ ਅੱਜ ਦੀਆਂ ਖਬਰਾਂ ਦੇ ਇਸ ਬੁਲੇਟਿਨ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੰਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਬਿੰਦਰ ਧਾਲੀਵਾਲ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਤੇ ਆਓ ਹੁਣ ਖਬਰਾਂ ਵੱਲ ਵੱਧਦੇ ਹਾਂ। ਰਾਸ਼ਟਰਪਤੀ ਟਰੰਪ ਨੇ ਕੱਲ੍ਹ ਦੀ ਇੱਕ ਵਿਸਫੋਟਕ ਰਿਪੋਰਟ ਤੋਂ ਬਾਅਦ ਦੇ ਵਿੱਚ ਸਪੈਸ਼ਲ ਕੌਂਸਲ ਤੇ ਅਤੇ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਕਾਫੀ ਗੁੱਸਾ ਜ਼ਾਹਰ ਕੀਤਾ। ਉਹਨਾਂ ਨੇ ਆਖਿਆ ਵੀ ਜਿਹੜਾ ਇਹ ਦਾਅਵਾ ਕੀਤਾ ਜਾ ਰਿਹਾ ਹੈ ਵੀ ਮੈਂ ਜਾਂਚ ਦੇ ਵਿੱਚ ਕਿਸੇ ਤਰੀਕੇ ਦਾ ਅੜਿੱਕਾ ਪਾਇਆ ਆ, ਇਹ ਸਰਾਸਰ ਬੇਬੁਨਿਆਦ ਗੱਲਾਂ ਆ ਅਤੇ ਇਸ ਵਿੱਚ ਕਿਸੇ ਵੀ ਤਰੀਕੇ ਦਾ ਸੱਚ ਨਹੀਂ ਆ। ਜਦ ਇਸ ਦੇ ਬਾਰੇ ਅੱਜ ਰਾਸ਼ਟਰਪਤੀ ਟਰੰਪ ਦੇ ਪ੍ਰੈਸ ਸਕੱਤਰ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੇ ਇਸ ਦੇ ਉੱਤੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਨਾਲ ਹੀ ਉਧਰ ਉਪ ਰਾਸ਼ਟਰਪਤੀ ਮਾਈਕ ਪੈਂਸ, ਉਹਨਾਂ ਨੇ ਅੱਜ ਇਸ ਚੀਜ਼ ਦੀ ਹਾਮੀ ਭਰੀ ਆ ਵੀ ਜਿਹੜਾ ਰਿਪੋਰਟ ਆਈ ਆ ਵੀ ਉਹਨਾਂ ਨੇ ਪ੍ਰਾਈਵੇਟ ਲਾਇਰ ਨੂੰ ਹਾਇਰ ਕੀਤਾ ਆ ਇਸ ਰਸ਼ੀਅਨ ਇਲੈਕਸ਼ਨ ਮੈਡਲਿੰਗ ਨੂੰ ਲੈ ਕੇ। ਉਹ ਗੱਲ ਸੱਚੀ ਆ। ਮਾਈਕ ਪੈਂਸ ਨੇ ਰਿਚਰਡ ਕਿਊਲਨ ਨਾਮ ਦੇ ਲਾਇਰ ਨੂੰ ਹਾਇਰ ਕੀਤਾ ਆ, ਜੋ ਕਿ ਈਸਟਰਨ ਡਿਸਟ੍ਰਿਕਟ ਆਫ ਵਰਜੀਨੀਆ ਦੇ US ਅਟਾਰਨੀ ਵੀ ਰਹਿ ਚੁੱਕੇ ਆ। ਇਸ ਦੇ ਉੱਤੇ ਮਾਈਕ ਪੈਂਸ ਨੇ ਗੱਲ ਸਪਸ਼ਟ ਕੀਤੀ ਵੀ ਰਿਚਰਡ ਕਿਊਲਨ ਦਾ ਜੋ ਵੀ ਪ੍ਰਾਈਸ ਹੋਵੇਗਾ ਉਹ ਆਪਣੀ ਪਾਕਟ ਦੇ ਵਿੱਚੋਂ ਪੇ ਕਰਨਗੇ। ਉਧਰ ਨਾਲ ਇੱਕ ਹੋਰ ਅੱਜ ਖਬਰ ਚੱਲ ਪਈ ਵੀ ਸਪੈਸ਼ਲ ਕੌਂਸਲ ਰਾਬਰਟ ਮਿਊਲਰ ਜੈਰਡ ਕੁਸ਼ਨਰ ਨੂੰ ਵੀ ਇਨਵੈਸਟੀਗੇਟ ਕਰ ਰਹੇ ਨੇ ਵੀ ਉਹਨਾਂ ਦੇ ਫਾਈਨੈਂਸਿਸ ਤੇ ਉਹਨਾਂ ਦੀਆਂ ਬਿਜ਼ਨਸ ਡੀਲਿੰਗ ਜੋ ਕਿ ਰਸ਼ੀਆ ਦੇ ਵਿੱਚ ਰਹੀਆਂ ਆ, ਉਸ ਨੂੰ ਲੈ ਕੇ। ਵਾਈਟ ਹਾਊਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਸਨਸਨੀ ਦਾ ਮਾਹੌਲ ਬਣਿਆ ਹੋਇਆ ਆ ਅਤੇ ਰਾਸ਼ਟਰਪਤੀ ਟਰੰਪ ਦੇ ਇੱਕ ਐਡਵਾਈਜ਼ਰ ਨੇ ਆਖਿਆ ਵੀ ਲਗਾਤਾਰ ਆ ਰਹੀਆਂ ਇਹ ਰਿਪੋਰਟਾਂ ਸਾਰਿਆਂ ਦੇ ਉੱਤੇ ਹਾਵੀ ਹੋ ਰਹੀਆਂ ਨੇ, ਪਰ ਜਿੰਨੇ ਵੀ ਵਾਈਟ ਹਾਊਸ ਦੇ ਵਿੱਚ ਕੰਮ ਕਰਨ ਵਾਲੇ ਨੇ ਉਹ ਆਪਣੇ ਆਪ ਵੱਲੋਂ ਸਭ ਤੋਂ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜੋ ਵੀ ਇਸ ਜਾਂਚ ਦੇ ਨਤੀਜੇ ਆਉਣਗੇ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਉਪ ਰਾਸ਼ਟਰਪਤੀ ਵੱਲੋਂ ਅਚਾਨਕ ਇਸ ਤਰੀਕੇ ਨਾਲ ਪ੍ਰਾਈਵੇਟ ਅਟਾਰਨੀ ਨੂੰ ਹਾਇਰ ਕਰਨਾ ਕਈ ਤਰੀਕੇ ਦੇ ਸੰਕੇਤ ਦੇ ਰਿਹਾ ਆ। ਜ਼ਿਕਰਯੋਗ ਗੱਲ ਹੈ ਵੀ ਜੇਮਸ ਕੌਮੀ ਨੂੰ ਫਾਇਰ ਕਰਨ ਦੇ ਵਿੱਚ ਰਾਸ਼ਟਰਪਤੀ ਟਰੰਪ ਦੇ ਨਾਲ ਉਹਨਾਂ ਦੇ ਸੀਨੀਅਰ ਐਡਵਾਈਜ਼ਰਸ ਦੇ ਨਾਲ ਮਾਈਕ ਪੈਂਸ, ਅਟਾਰਨੀ ਜਨਰਲ ਜੈਫ ਸੈਸ਼ਨ, ਜੈਰਡ ਕੁਸ਼ਨਰ, ਉਹਨਾਂ ਦੇ ਚੀਫ ਆਫ ਸਟਾਫ ਰਿੰਸ ਪ੍ਰੀਬਸ ਅਤੇ ਵਾਈਟ ਹਾਊਸ ਦੇ ਉਸ ਟਾਈਮ ਕੌਂਸਲ ਡੋਨਲਡ ਮੈਕਗੈਨ ਦਾ ਨਾਮ ਆਉਂਦਾ ਆ ਤੇ ਇਹ ਸਾਰੇ ਇਸ ਜਾਂਚ ਦੇ ਘੇਰੇ ਵਿੱਚ ਆ ਸਕਦੇ ਨੇ। ਤੇ ਨਾਲ ਹੀ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਸਾਹਮਣੇ ਅੱਜ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਡੈਨੀਅਲ ਕੋਟਸ ਨੇ 3 ਘੰਟੇ ਦੀ ਬੰਦ ਕਮਰਾ ਮੀਟਿੰਗ ਕੀਤੀ। ਜਦ ਇਹਨਾਂ ਦੀ ਇੱਕ ਹਫ਼ਤਾ ਪਹਿਲਾਂ ਓਪਨ ਟੈਸਟੀਮੋਨੀ ਹੋ ਰਹੀ ਸੀ, ਉਸ ਦੇ ਵਿੱਚ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਨਾਲ ਹੋਈ ਕਿਸੇ ਵੀ ਕਨਵਰਸੇਸ਼ਨ ਦੇ ਉੱਤੇ ਪਬਲਿਕਲੀ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਸੀ। ਸੈਨੇਟਰ ਜੌਨ ਕੋਰਿਨ ਜੋ ਕਿ ਟੈਕਸਸ ਤੋਂ ਨੇ, ਉਹਨਾਂ ਨੇ ਆਖਿਆ ਵੀ ਉਹਨਾਂ ਨੂੰ ਰਾਬਰਟ ਮਿਊਲਰ ਦੇ ਵਿੱਚ ਪੂਰਾ ਭਰੋਸਾ ਆ ਤੇ ਨਾਲ ਹੀ ਆਖਿਆ ਵੀ ਇਦਾਂ ਦੇ ਕੋਈ ਵੀ ਸੰਕੇਤ ਨਹੀਂ ਦਿਸ ਰਹੇ ਵੀ ਰਾਸ਼ਟਰਪਤੀ ਟਰੰਪ ਨੇ ਕਿਸੇ ਤਰੀਕੇ ਦੀ ਅਬਸਟਰਕਸ਼ਨ ਕੀਤੀ ਹੋਵੇ। ਉਧਰ ਸਾਊਥ ਡਕੋਟਾ ਦੇ ਸੈਨੇਟਰ ਜੌਨ ਥਿਊਨ ਨੇ ਆਖਿਆ ਵੀ ਉਹਨਾਂ ਨੂੰ ਇਸ ਖਬਰ ਦੇ ਨਾਲ ਕੋਈ ਅਚੰਭਾ ਨਹੀਂ ਹੋਇਆ ਵੀ ਰਾਬਰਟ ਮਿਊਲਰ ਅਬਸਟਰਕਸ਼ਨ ਆਫ ਜਸਟਿਸ ਨੂੰ ਲੈ ਕੇ ਆਪਣੀ ਜਾਂਚ ਕਰ ਰਹੇ ਆ, ਕਿਉਂਕਿ ਰਾਬਰਟ ਮਿਊਲਰ ਜਾਣੇ ਜਾਂਦੇ ਨੇ ਹਰ ਇੱਕ ਬਰੀਕੀ ਦੇ ਨਾਲ ਜਾਂਚ ਕਰਨ ਲਈ। ਸੋ ਇਹ ਜਾਂਚ ਉਹ ਕਰਨਗੇ, ਪਰ ਇਸ ਵਿੱਚ ਉਹਨਾਂ ਨੂੰ ਕੁਝ ਵੀ ਨਹੀਂ ਲੱਭੇਗਾ ਕਿਉਂਕਿ ਇਦਾਂ ਦੀ ਕੋਈ ਵੀ ਅਬਸਟਰਕਸ਼ਨ ਦੀ ਗੱਲ ਹੋਈ ਹੀ ਨਹੀਂ। ਰਾਸ਼ਟਰਪਤੀ ਟਰੰਪ ਨੇ ਅੱਜ ਇੱਕ ਟਵੀਟ ਦੇ ਵਿੱਚ ਆਖਿਆ ਵੀ ਹਿਲਰੀ ਕਲਿੰਟਨ, ਜਿਸ ਨੇ ਆਪਣੇ ਫੋਨ ਨੂੰ ਥੌੜੀ ਦੇ ਨਾਲ ਤੋੜ ਦਿੱਤਾ ਸੀ, ਆਪਣੀਆਂ ਈਮੇਲਸ ਨੂੰ ਬਲੀਚ ਕਰਤਾ ਸੀ, ਲੁਕਾਇਆ ਸੀ ਤੇ ਉਹਨਾਂ ਦਾ ਪਤੀ ਜੋ ਕਿ ਸਾਬਕਾ ਰਾਸ਼ਟਰਪਤੀ ਵੀ ਆ, ਉਹਨਾਂ ਨੂੰ ਕਲੀਅਰ ਕਰਨ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਅਟਾਰਨੀ ਜਨਰਲ ਨਾਲ ਮਿਲਦੇ ਆ ਤੇ ਇਹ ਮੈਨੂੰ ਅਬਸਟਰਕਸ਼ਨ ਆਫ ਜਸਟਿਸ ਦੀਆਂ ਗੱਲਾਂ ਕਰ ਰਹੇ ਆ। ਰਾਸ਼ਟਰਪਤੀ ਟਰੰਪ ਨੇ ਨਾਲ ਇਹ ਵੀ ਆਖਿਆ ਵੀ ਕਿਉਂ ਕੋਈ ਵੀ ਹਿਲਰੀ ਕਲਿੰਟਨ ਅਤੇ ਉਹਨਾਂ ਦੇ ਪਰਿਵਾਰ ਅਤੇ
ਬਾਕੀ ਦੇ ਡੈਮੋਕ੍ਰੇਟਸ ਦੀਆਂ ਡੀਲਿੰਗਸ ਜੋ ਰਸ਼ੀਆ ਦੇ ਨਾਲ ਹੋਈਆਂ ਆ ਉਸ ਦੇ ਵਿੱਚ ਜਾਂਚ ਨਹੀਂ ਕਰ ਰਹੇ। ਮੇਰੇ ਦੁਆਲੇ ਐਵੇਂ ਹੀ ਪਏ ਹੋਏ ਨੇ। ਬਿਲ ਕੌਸਬੀ ਜੋ ਕਿ ਇੱਕ ਸਮੇਂ ਅਮਰੀਕਾ ਦਾ ਬਹੁਤ ਹੀ ਮਸ਼ਹੂਰ ਕਲਾਕਾਰ ਸੀ, ਪਿਛਲੇ ਕੁਝ ਸਾਲਾਂ ਤੋਂ ਆਪਣੇ ਕੀਤੀਆਂ ਕਰਤੂਤਾਂ ਦੇ ਕਰਕੇ ਵਿਵਾਦਾਂ ਦੇ ਵਿੱਚ ਆ। ਉਹਨਾਂ ਉੱਤੇ ਕੁਝ ਸਮਾਂ ਪਹਿਲਾਂ ਟੈਂਪਲ ਯੂਨੀਵਰਸਿਟੀ ਦੀ EMPLOYEE ਐਂਡਰੀਆ ਕੌਨਸਟੈਂਟ ਨੇ ਇਹ ਆਰੋਪ ਲਾਏ ਸੀ ਕਿ ਉਸ ਨੂੰ ਬਿਲ ਕੌਸਬੀ ਨੇ ਨਸ਼ੀਲੇ ਪਦਾਰਥ ਖਵਾ ਕੇ ਉਸ ਦੇ ਨਾਲ ਸੈਕਸ਼ੂਅਲ ਅਸੌਲਟ ਕੀਤਾ ਆ, ਉਸ ਨੂੰ ਮੋਲੈਸਟ ਕੀਤਾ ਆ। ਉਸ ਕੇਸ ਨੂੰ ਲੈ ਕੇ ਪਿਛਲੇ 6 ਦਿਨਾਂ ਤੋਂ ਵੱਖ-ਵੱਖ ਗਵਾਹਾਂ ਦੀ ਗਵਾਹੀ ਲਈ ਗਈ ਅਤੇ ਦੋਨਾਂ ਹੀ ਪਾਸੇ ਦੇ ਵਕੀਲਾਂ ਦੇ ਕਲੋਜ਼ਿੰਗ ਆਰਗੂਮੈਂਟ ਸੁਣੇ ਗਏ। 12 ਜਾਣਿਆਂ ਦੀ ਜਿਹੜੀ ਪਰਸਨ ਜਿਊਰੀ ਆ ਉਹਨਾਂ ਨੇ ਹੁਣ ਬਿਲ ਕੌਸਬੀ ਦੇ ਭਵਿੱਖ ਦਾ ਫੈਸਲਾ ਲੈਣਾ ਆ। ਅੱਜ 30 ਘੰਟੇ ਤੱਕ ਲਗਾਤਾਰ ਜਿਊਰੀ ਨੇ ਗੱਲਬਾਤ ਕੀਤੀ ਪਰ ਕੋਈ ਫੈਸਲੇ ਉੱਤੇ ਸਿੱਟੇ ਉੱਤੇ ਨਾ ਪਹੁੰਚ ਸਕੇ। ਜਿਊਰੀ ਦੇ ਇੱਕ ਪੈਨਲਿਸਟ ਨੇ ਆਖਿਆ ਵੀ ਅਸੀਂ ਆਪਸ ਵਿੱਚ ਗੱਲਬਾਤ ਜ਼ਰੂਰ ਕਰਦੇ ਰਹੇ ਪਰ ਸਰਬਸੰਮਤੀ ਦੇ ਨਾਲ ਇਸ ਕੇਸ ਦਾ ਕੀ ਫੈਸਲਾ ਹੋਣਾ ਆ ਉਸ ਉੱਤੇ ਮੋਹਰ ਨਾ ਲੱਗ ਸਕੀ। ਦੱਸਿਆ ਜਾਂਦਾ ਆ ਵੀ ਹੁਣ ਸ਼ੁੱਕਰਵਾਰ ਨੂੰ 12 ਜਾਣਿਆਂ ਦੀ ਇਹ ਜਿਊਰੀ ਇੱਕ ਵਾਰੀ ਫੇਰ ਆਪਸ ਵਿੱਚ ਗੱਲਬਾਤ ਕਰੇਗੀ ਅਤੇ ਕੋਈ ਫੈਸਲਾ ਦੇਣ ਦੀ ਕੋਸ਼ਿਸ਼ ਕਰੇਗੀ। ਬਿਲ ਕੌਸਬੀ ਜਿਸ ਦੀ ਉਮਰ ਇਸ ਮੌਕੇ 80 ਸਾਲ ਆ ਉਸ ਉੱਤੇ 3 ਐਗਰਾਵੇਟਿਡ ਇਨਡੀਸੈਂਟ ਅਸੌਲਟ ਦੇ ਦੋਸ਼ ਲੱਗੇ ਹੋਏ ਨੇ। ਬਿਲ ਕੌਸਬੀ ਦੇ ਖਿਲਾਫ ਸਭ ਤੋਂ ਪਹਿਲਾ ਸਿਵਲ ਕਲੇਮ 2005 ਦੇ ਵਿੱਚ ਕੀਤਾ ਗਿਆ ਸੀ। ਇਸ 12 ਜਾਣਿਆਂ ਦੀ ਜਿਊਰੀ ਦੇ ਵਿੱਚ 7 ਆਦਮੀ ਅਤੇ 5 ਔਰਤਾਂ ਨੇ। ਇਹ ਸਾਰੇ ਜਿਊਰੀ ਮੈਂਬਰ ਪੈਂਸਿਲਵੇਨੀਆ ਦੀ ਮੌਂਟਗੋਮਰੀ ਕਾਉਂਟੀ ਕੋਰਟ ਹਾਊਸ ਦੇ ਨਜ਼ਦੀਕ ਦੇ ਹੋਟਲ ਵਿੱਚ ਰਹਿ ਰਹੇ ਨੇ। ਇਸ ਕੇਸ ਦਾ ਫੈਸਲਾ ਲੈਣ ਲਈ ਜਿਊਰੀ ਮੈਂਬਰਸ ਅਲੈਗਨੀ ਕਾਉਂਟੀ ਜੋ ਕਿ ਇਸ ਕੋਰਟ ਤੋਂ 300 ਮੀਲ ਦੂਰ ਆ ਉੱਥੋਂ ਲਏ ਗਏ ਨੇ। ਜੋ ਵੀ ਜਿਊਰੀ ਮੈਂਬਰਸ ਇਸ ਕੇਸ ਦਾ ਫੈਸਲਾ ਲੈਣਗੇ ਉਸ ਤੋਂ ਬਾਅਦ ਦੇ ਵਿੱਚ ਅਦਾਲਤ ਉਸ ਉੱਤੇ ਅਗਲੀ ਕਾਰਵਾਈ ਕਰੇਗੀ। ਬਿਲ ਕੌਸਬੀ ਦੇ ਉੱਤੇ ਜਦ ਇਹ ਪਹਿਲੀ ਵਾਰੀ ਆਰੋਪ ਲੱਗੇ ਸੀ ਉਸ ਤੋਂ ਬਾਅਦ ਦੇ ਵਿੱਚ ਕਈ ਹੋਰ ਔਰਤਾਂ ਨੇ ਉਸੇ ਹੀ ਤਰੀਕੇ ਦੇ ਆਰੋਪ ਲਾ ਦਿੱਤੇ ਸੀ। ਇਸੇ ਕਰਕੇ ਬਿਲ ਕੌਸਬੀ ਦੀ ਪੂਰੇ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਨਜ਼ਰਾਂ ਵਿੱਚ ਇੱਜ਼ਤ ਵਿੱਚ ਗਿਰਾਵਟ ਦੇਖੀ ਗਈ ਆ। ਸਾਊਥ ਕੈਰੋਲੀਨਾ ਦੇ ਵਿੱਚ ਸਥਿਤ ਪੋਰਟ ਆਫ ਚਾਰਲਸਟਨ ਦਾ ਇੱਕ ਹਿੱਸੇ ਨੂੰ ਅੱਜ ਬੰਦ ਕਰਨਾ ਪੈ ਗਿਆ ਕਈ ਘੰਟਿਆਂ ਦੇ ਲਈ, ਜਦ ਇੱਕ ਕੰਜ਼ਰਵੇਟਿਵ YouTube ਕਨਸਪੀਰੇਸੀ ਥਿਊਰਿਸਟ ਉਸਨੇ ਇਹ ਚੇਤਾਵਨੀ ਦੇ ਦਿੱਤੀ ਵੀ ਕਿਸੇ ਕੰਟੇਨਰ ਸ਼ਿਪ ਦੇ ਵਿੱਚ ਇੱਕ ਡਰਟੀ ਬੰਬ ਹੋ ਸਕਦਾ ਆ। ਪੋਰਟ ਆਫ ਚਾਰਲਸਟਨ ਦੇ ਇਸ ਹਿੱਸੇ ਨੂੰ ਤਕਰੀਬਨ 7 ਘੰਟੇ ਲਈ ਬੰਦ ਕਰਨਾ ਪਿਆ ਅਤੇ ਦਰਜਨਾਂ ਹੀ ਫੈਡਰਲ, ਸਟੇਟ ਅਤੇ ਲੋਕਲ ਏਜੰਸੀ ਦੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਛਾਣਬੀਨ ਕਰਨੀ ਪਈ ਅਤੇ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਇੱਥੇ ਤਾਂ ਕੁਝ ਵੀ ਨਹੀਂ ਲੱਭਾ। ਕੋਸਟ ਗਾਰਡ ਨੇ ਦੱਸਿਆ ਵੀ ਉਹਨਾਂ ਨੂੰ 2 ਫੋਨ ਕਾਲ ਆਈਆਂ ਆ ਜਿਸ ਦੇ ਵਿੱਚ ਇਹ ਉਹਨਾਂ ਨੇ ਜ਼ਿਕਰ ਕੀਤਾ ਆ ਵੀ ਇੱਥੇ ਡਰਟੀ ਬੰਬ ਹੋ ਸਕਦਾ ਆ, ਵੀ ਕੋਈ ਵੀ ਕਰੂਡ ਆਇਲ ਨੂੰ ਐਕਸਪਲੋਸਿਵ ਦੇ ਨਾਲ ਉਡਾਇਆ ਜਾ ਸਕਦਾ ਆ। ਫੋਨ ਕਰਨ ਵਾਲੇ ਨੇ ਇਹ ਵੀ ਆਖਿਆ ਵੀ ਕੰਟੇਨਰ ਸ਼ਿਪ ਮਰਸਕ ਮੈਂਫਿਸ ਦੇ ਵਿੱਚ ਅਜਿਹਾ ਡਰਟੀ ਬੰਬ ਰੱਖਿਆ ਆ। ਉਸ ਸ਼ਿਪ ਦੇ ਵਿੱਚ 4 ਕੰਟੇਨਰਸ ਨੂੰ ਪੁਲਿਸ ਦੁਆਰਾ ਅਤੇ ਬੰਬ ਰੋਕੂ ਦਸਤੇ ਦੁਆਰਾ ਚੰਗੀ ਤਰ੍ਹਾਂ ਛਾਣਬੀਨ ਕੀਤੀ ਗਈ ਪਰ ਉੱਥੇ ਕੁਝ ਵੀ ਨਾ ਲੱਭਾ। ਉਸ ਤੋਂ ਬਾਅਦ ਦੇ ਵਿੱਚ ਸਾਊਥ ਕੈਰੋਲੀਨਾ ਪੋਰਟ ਅਥਾਰਟੀ ਦੇ ਸਪੋਕਸ ਵੂਮਨ ਐਰਨ ਨੇ ਦੱਸਿਆ ਵੀ ਹੁਣ ਸਾਰੇ ਹੀ ਪੋਰਟ ਪੂਰੀ ਤਰ੍ਹਾਂ ਚਾਲੂ ਨੇ ਅਤੇ 100% ਕੰਮ ਕਰ ਰਹੇ ਨੇ। ਇਸ ਪੋਰਟ ਦੇ ਵਿੱਚ ਬੰਬ ਦੇ ਬਾਰੇ ਦੱਸਣ ਵਾਲਾ ਜਾਰਜ ਵੈਬ ਦੱਸਿਆ ਜਾਂਦਾ ਹੈ ਜੋ ਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਸੇ ਤਰੀਕੇ ਦੀਆਂ ਕਈ ਹੋਰ ਕਨਸਪੀਰੇਸੀ ਥਿਊਰੀਜ਼ ਦੇ ਬਾਰੇ ਬੋਲਦਾ ਰਹਿੰਦਾ ਆ। ਪੱਤਰਕਾਰਾਂ ਨੇ ਜਾਰਜ ਵੈਬ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਿਸੇ ਵੀ ਤਰੀਕੇ ਦਾ ਜਵਾਬ ਨਾ ਦਿੱਤਾ। ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਵੀ ਕਿ ਇਸ ਅਫਵਾਹ ਵਾਲੀ ਕਾਲ ਦੇ ਕਰਕੇ ਜਾਰਜ ਵੈਬ ਦੇ ਉੱਤੇ ਕਿਸੇ ਤਰੀਕੇ ਦਾ ਐਕਸ਼ਨ ਲਿਆ ਜਾਵੇਗਾ ਜਾਂ ਨਹੀਂ। ਪਿਛਲੇ ਦਿਨੀ ਜਾਰਜੀਆ ਦੇ ਵਿੱਚ ਕੈਦੀਆਂ ਨੂੰ ਇੱਕ ਜੇਲ੍ਹ ਤੋਂ ਦੂਜੀ ਜਗ੍ਹਾ ਲਿਜਾਇਆ ਜਾ ਰਿਹਾ ਸੀ ਜਿਸ ਵਿੱਚ 2 ਕੈਦੀ ਉਹਨਾਂ ਨੇ 2 ਗਾਰਡਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਉੱਥੋਂ ਫਰਾਰ ਹੋ ਗਏ ਸਨ। ਉਹੀ 2 ਕੈਦੀ ਡੌਨੀ ਰੋ ਅਤੇ ਰਿਕੀ ਡਬਹੋਸ ਨੂੰ ਅੱਜ ਕ੍ਰਿਸਟੀਆਨਾ, ਟੈਨੇਸੀ ਦੇ ਵਿੱਚ ਦਬੋਚ ਲਿਆ ਗਿਆ। ਇਹਨਾਂ ਦੋਨਾਂ ਦੇ ਬਾਰੇ ਜਾਣਕਾਰੀ ਜਾਰਜੀਆ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਸਪੋਕਸਵੂਮਨ ਨੈਲੀ ਮਾਈਲਜ਼ ਨੇ ਦਿੱਤੀ। ਸ਼ੈਲਬੀਵਿਲ, ਟੈਨੇਸੀ ਦੀ ਪੁਲਿਸ ਨੇ ਆਖਿਆ ਵੀ ਉਹਨਾਂ ਨੂੰ ਇੱਕ ਘਰ ਦੇ ਵਿੱਚ ਚੋਰੀ ਦੀ ਕਾਲ ਆਈ ਆ ਜਿਸ ਤੋਂ ਬਾਅਦ ਚ ਇਹ ਪਤਾ ਲੱਗਾ ਵੀ ਉੱਥੇ ਦੋਨੇ ਹੀ ਫਰਾਰ ਹੋਏ ਕੈਦੀ ਡੌਨੀ ਰੋ ਤੇ ਰਿਕੀ ਡਬੋਜ਼ ਨੇ ਬਜ਼ੁਰਗ ਕਪਲ ਨੂੰ ਕੈਦੀ ਬਣਾ ਕੇ ਰੱਖਿਆ ਆ। ਉੱਥੋਂ ਇਹ ਦੋਨੋਂ ਜਾਣੇ ਗੱਡੀ ਦੇ ਵਿੱਚ ਫਰਾਰ ਹੋ ਗਏ ਜਿਸ ਦਾ ਪਿੱਛਾ ਪੁਲਿਸ ਵਾਲਿਆਂ ਨੇ ਕੀਤਾ। ਜਲਦ ਹੀ ਇਹਨਾਂ ਕੈਦੀਆਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਪਿੱਛੋਂ ਪੁਲਿਸ ਨੇ ਫੁੱਟ ਚੇਜ਼ ਕਰਦੇ ਹੋਏ ਇਹਨਾਂ ਦੋਨਾਂ ਨੂੰ ਹੀ ਹਿਰਾਸਤ ਵਿੱਚ ਲੈ ਲਿਆ। ਇਸ ਉੱਤੇ ਜਾਰਜੀਆ ਡਿਪਾਰਟਮੈਂਟ ਆਫ ਕਰੈਕਸ਼ਨਜ਼ ਕਮਿਸ਼ਨਰ ਗ੍ਰੈਗ ਡੋਜ਼ੀਅਰ
ਜੌਰਜੀਆ ਨੇ ਆਖਿਆ ਵੀ ਹੁਣ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ, ਇਸ ਕਰਕੇ ਪਬਲਿਕ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਆ। ਨਾਲ ਹੀ ਉਹਨਾਂ ਨੇ ਆਖਿਆ ਵੀ ਇਹਨਾਂ ਦੋਨਾਂ ਨੂੰ ਬਹੁਤ ਹੀ ਜਲਦ ਇਸ ਘਿਨਾਉਣੇ ਅਪਰਾਧ ਦਾ ਸਜ਼ਾ ਦਿੱਤੀ ਜਾਵੇਗੀ। ਜੌਰਜੀਆ ਦੇ ਗਵਰਨਰ ਨੇਥਨ ਡੀਲ ਨੇ ਸਾਰੇ ਹੀ ਲਾ ਐਨਫੋਰਸਮੈਂਟ ਦਾ ਧੰਨਵਾਦ ਕੀਤਾ ਵੀ ਤੁਹਾਡੇ ਸਾਰਿਆਂ ਦੀ ਅਣਥੱਕ ਮਿਹਨਤ ਦਾ ਸਦਕਾ ਇਹਨਾਂ ਦੋਨਾਂ ਕੈਦੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਗਿਆ ਆ। ਨਾਲ ਹੀ ਉਹਨਾਂ ਦੋਨਾਂ ਮਾਰੇ ਗਏ ਅਫਸਰਾਂ ਦੇ ਪਰਿਵਾਰਾਂ ਨਾਲ ਅਫਸੋਸ ਪ੍ਰਗਟ ਕੀਤਾ। ਇਹ ਦੋਨੋਂ ਹੀ ਕੈਦੀ ਆਰਮਡ ਰੋਬਰੀ ਅਤੇ ਹੋਰ ਅਪਰਾਧਾਂ ਦੇ ਕਰਕੇ ਲੰਮੀਆਂ ਸਜ਼ਾਵਾਂ ਕੱਟ ਰਹੇ ਸੀ। ਰੋਜ਼ ਜਿਸ ਦੀ ਉਮਰ 43 ਸਾਲ ਆ, ਉਹ ਲਾਈਫ ਸੈਂਟੈਂਸ ਸਰਵ ਕਰ ਰਿਹਾ ਸੀ ਬਗੈਰ ਕਿਸੇ ਪੈਰੋਲ ਦੇ ਉਮੀਦ ਤੋਂ 2002 ਤੋਂ, ਜਦਕਿ ਡਬੋਜ਼ ਜਿਸ ਦੀ ਉਮਰ 24 ਸਾਲ ਆ, ਉਹ 2015 ਤੋਂ ਆਪਣੇ 20 ਸਾਲ ਦੀ ਸਜ਼ਾ ਭੁਗਤ ਰਿਹਾ ਸੀ। ਹੁਣ ਇਹਨਾਂ ਦੇ ਵੱਲੋਂ 2 ਪੁਲਿਸ ਅਫਸਰਾਂ ਨੂੰ ਮਾਰਨ ਦੇ ਕਰਕੇ ਇਹ ਵੀ ਮੰਨਿਆ ਜਾ ਰਿਹਾ ਆ ਵੀ ਇਹਨਾਂ ਨੂੰ ਸਜ਼ਾਏ ਮੌਤ ਵੀ ਦਿੱਤੀ ਜਾ ਸਕਦੀ ਆ। ਦੱਸੋ ਤੁਸੀਂ ਗੀਆਂ ਅੱਜ ਦੀਆਂ ਇਹ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁਰੂਆਤ ਕਰਦੇ ਹਾਂ ਸੈਨ ਹੋਜ਼ੇ ਦੇ ਵੈਦਰ ਤੋਂ, ਜਿੱਥੇ ਕਿ ਸ਼ੁੱਕਰਵਾਰ ਨੂੰ 87 ਡਿਗਰੀ ਹਾਈ 63 ਡਿਗਰੀ ਲੋ, ਸੈਨ ਫਰਾਂਸਿਸਕੋ 'ਚ 76 ਡਿਗਰੀ ਹਾਈ 57 ਡਿਗਰੀ ਲੋ, ਸੈਕਰਾਮੈਂਟੋ 'ਚ 101 ਡਿਗਰੀ ਹਾਈ 71 ਡਿਗਰੀ ਲੋ, ਯੂਬਾ ਸਿਟੀ 'ਚ 101 ਡਿਗਰੀ ਹਾਈ 71 ਡਿਗਰੀ ਲੋ, ਸਟਾਕਟਨ 'ਚ 101 ਡਿਗਰੀ ਹਾਈ 70 ਡਿਗਰੀ ਲੋ, ਟ੍ਰੇਸੀ ਵਿੱਚ 100 ਡਿਗਰੀ ਹਾਈ 72 ਡਿਗਰੀ ਲੋ, ਮੋਡੈਸਟੋ ਵਿੱਚ 101 ਡਿਗਰੀ ਹਾਈ 73 ਡਿਗਰੀ ਲੋ, ਫ੍ਰੈਜ਼ਨੋ ਵਿੱਚ 99 ਡਿਗਰੀ ਹਾਈ 71 ਡਿਗਰੀ ਲੋ, ਬੇਕਰਸਫੀਲਡ ਵਿੱਚ 99 ਡਿਗਰੀ ਹਾਈ 74 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 85 ਡਿਗਰੀ ਹਾਈ 64 ਡਿਗਰੀ ਲੋ, ਟਰਕੀ ਵਿੱਚ 82 ਡਿਗਰੀ ਹਾਈ 46 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 81 ਡਿਗਰੀ ਹਾਈ 49 ਡਿਗਰੀ ਲੋ, ਪੋਰਟਲੈਂਡ ਓਰੇਗਨ 'ਚ 66 ਡਿਗਰੀ ਹਾਈ 52 ਡਿਗਰੀ ਲੋ, ਮੀਂਹ ਪਵੇਗਾ। ਸਿਆਟਲ ਵਾਸ਼ਿੰਗਟਨ 'ਚ 65 ਡਿਗਰੀ ਹਾਈ 49 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 88 ਡਿਗਰੀ ਹਾਈ 46 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ 'ਚ 90 ਡਿਗਰੀ ਹਾਈ 64 ਡਿਗਰੀ ਲੋ, ਸ਼ਿਕਾਗੋ ਇਲੀਨਾਇਸ ਦੇ ਵਿੱਚ 85 ਡਿਗਰੀ ਹਾਈ 68 ਡਿਗਰੀ ਲੋ, 50% ਚਾਂਸ ਨੇ ਮੀਂਹ ਪੈਣ ਦੇ, ਨਿਊਯਾਰਕ ਵਿੱਚ 73 ਡਿਗਰੀ ਹਾਈ 68 ਡਿਗਰੀ ਲੋ, 60% ਚਾਂਸ ਨੇ ਮੀਂਹ ਪੈਣ ਦੇ, ਟੋਰਾਂਟੋ ਕੈਨੇਡਾ 'ਚ 26 ਡਿਗਰੀ ਸੈਲਸੀਅਸ ਹਾਈ 17 ਡਿਗਰੀ ਸੈਲਸੀਅਸ ਲੋ, ਵਿਨੀਪੈਗ ਵਿੱਚ 20 ਡਿਗਰੀ ਸੈਲਸੀਅਸ ਹਾਈ 10 ਡਿਗਰੀ ਸੈਲਸੀਅਸ ਲੋ, ਕੈਲਗਰੀ 'ਚ 19 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 18 ਡਿਗਰੀ ਸੈਲਸੀਅਸ ਹਾਈ 9 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 41 ਡਿਗਰੀ ਸੈਲਸੀਅਸ ਹਾਈ 29 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 15 ਡਿਗਰੀ ਸੈਲਸੀਅਸ ਹਾਈ 8 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ 18 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ 12 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ 17 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਤੇ ਸੋ ਇਹ ਸੀਗੀ ਵੈਦਰ ਰਿਪੋਰਟ। ਹੁਣ ਸਟਾਕ ਮਾਰਕੀਟ ਬਾਰੇ ਦੱਸਦੇ ਜਾਈਏ। ਡਾਓ ਜੋਨਸ ਦੇ ਵਿੱਚ 16 ਪੁਆਇੰਟਾਂ ਦਾ ਘਾਟਾ ਦੇਖਿਆ ਗਿਆ, 21,360 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 29 ਪੁਆਇੰਟ ਘਟੇ, 6,165 ਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 5 ਪੁਆਇੰਟ ਘਟੇ, 2432 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 73 ਪੁਆਇੰਟਾਂ ਦਾ ਘਾਟਾ ਹੋਇਆ, 25,281 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ $US ਦੀ ਕੀਮਤ 64 ਰੁਪਏ 57 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 48 ਰੁਪਏ 70 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 82 ਰੁਪਏ 44 ਪੈਸੇ, ਇੱਕ ਯੂਰੋ ਦੀ ਕੀਮਤ 71 ਰੁਪਏ 99 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ, ਨਿਊਜ਼ੀਲੈਂਡ ਡਾਲਰ ਦੀ ਕੀਮਤ 46 ਰੁਪਏ 53 ਪੈਸੇ, ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 66 ਪੈਸੇ, ਬਹਿਰੀਨੀ ਦਿਨਾਰ ਦੀ ਕੀਮਤ 171 ਰੁਪਏ 21 ਪੈਸੇ, ਕੁਵੈਤੀ ਦਿਨਾਰ ਦੀ ਕੀਮਤ 212 ਰੁਪਏ 99 ਪੈਸੇ ਰਹੀ। ਇੱਕ $US ਦੀ ਕੀਮਤ $1.33 ਕੈਨੇਡੀਅਨ ਡਾਲਰ ਰਹੀ। ਸੋਨੇ ਦਾ ਭਾਅ $1,253 66 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $16 76 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੈ। ਫਿਰ ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।